ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੋ ਤੇ ਉਹਨਾਂ ਦੇ ਨਾਲ ਅਸੀਂ ਉੱਥੇ ਦਾ ਭਾਰਤ ਦਾ ਹਾਲ ਚਾਲ ਜਾਣਾਂਗੇ, ਪੰਜਾਬ ਦਾ ਹਾਲਾਤ ਜਾਣਾਂਗੇ ਕਿ ਉੱਥੇ ਕੀ ਕੁਛ ਹੋ ਰਿਹਾ। ਤੁਸੀਂ ਪੰਜਾਬੀ ਰੇਡੀਓ ਜੋ ਐਸ ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਨੈੱਟ ਤੇ ਸੁਣ ਲਈ www.punjabiradiousa.com। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ ਤੇ ਸੁਣਨਾ ਹੈ ਤੇ ਫੋਨ ਨੰਬਰ ਡਾਇਲ ਕਰ ਸਕਦੇ ਹਾਂ ਜੀ 8325515029 6054756868। ਜਰਮਨੀ ਲਈ 5118090441, UK ਲਈ 3300101100, ਫਰਾਂਸ ਲਈ 3318014259 142595, ਆਸਟ੍ਰੇਲੀਆ ਲਈ 0280805601, ਟੋਰਾਂਟੋ 6479579633, British Columbia 604-670-9696, 778-656-0460, Calgary 587-315-0587, Italy 39-689-970-694। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਤੇ ਇਸ ਦੇ ਰਿਪੀਟ ਪ੍ਰੋਗਰਾਮ ਵੀ ਉਸ ਦੇ ਵਿੱਚ ਤੁਸੀਂ ਸੁਣ ਸਕਦੇ ਆ। ਹੁਣ ਆਪਾਂ ਜੀ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਣਾ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਆਪਾਂ ਕਾਫੀ ਟਾਈਮ ਤੋਂ ਪਹਿਲਾਂ ਵੀ ਡਰੱਗ ਦੀ ਗੱਲ ਕਰਦੇ ਆਏ ਆ ਕਿ ਪੰਜਾਬ ਦੇ ਵਿੱਚ ਬਹੁਤ ਡਰੱਗ ਆ ਜਾਂ ਹੋਰ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਿਹੜੇ ਪੰਜਾਬੀ ਆ ਉਹ ਡਰੱਗ ਦੇ ਵਿੱਚ ਬਹੁਤ ਫਸੇ ਹੋਏ ਆ। ਤਾਂ ਪਿੱਛੇ ਜਿਹੇ ਇੱਕ ਡਬਈ ਦੇ ਵਿੱਚ ਵੀ ਗੱਲਬਾਤ ਹੋਈ ਸੀ ਕਿ ਜਿਹੜਾ ਡਬਈ ਦੇ ਵਿੱਚ ਵੀ ਕੁਝ ਕੁ ਲੋਕ ਆ ਜਿਹੜੇ ਉਹ ਫੜੇ ਗਏ ਆ ਤੇ ਉੱਥੇ ਦੇ ਲੋਕਾਂ ਨੇ ਗੁਹਾਰ ਲਾਈ ਸੀ ਕਿ ਇਸ ਤਰ੍ਹਾਂ ਨਾ ਕਰੋ, ਸਾਰਿਆਂ ਨੂੰ ਨੁਕਸਾਨ ਹੁੰਦਾ ਆ। ਬਿਲਕੁਲ ਜੀ। ਇੱਥੇ ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਅਕਤੀ ਆਏ ਸਨ ਜੀ, ਰਛਪਾਲ ਸਿੰਘ ਹੁਰੀ। ਉਹ ਹੁਣ ਤੱਕ ਤਕਰੀਬਨ 7 ਜਿਹੜੀਆਂ ਡੈਡ ਬੋਡੀਜ਼ ਨੇ ਜੀ ਉਹ ਲਿਆ ਚੁੱਕੇ ਨੇ ਇੱਥੇ ਪੰਜਾਬ ਦੇ ਵਿੱਚ ਹੀ। ਉਹਨਾਂ ਮੁੰਡਿਆਂ ਦੀਆਂ ਜਿਹੜੇ ਓਵਰਡੋਜ਼ ਦੇ ਨਾਲ ਦੁਬਈ ਦੇ ਵਿੱਚ ਮਾਰੇ ਗਏ ਨੇ। ਦੁਬਈ ਦੇ ਕਾਨੂੰਨ ਬੜੇ ਸਖਤ ਨੇ ਜੀ। ਉੱਥੇ ਬੜਾ ਉਹ ਕਲੀਅਰ ਕਹਿੰਦੇ ਨੇ ਕਿ ਜਿਹੜਾ ਕੋਈ ਵੀ ਡਰੱਗ ਢੋਂਦਾ ਇੱਥੇ ਜਿਹੜਾ ਫੜਿਆ ਗਿਆ ਜੀ ਕਿ ਸਖਤ ਕਾਨੂੰਨਾਂ ਦੇ ਤਹਿਤ ਉਹਨੂੰ ਜਿਹੜੀ ਹੈ ਜੀ ਉਹ ਸਜ਼ਾ ਮਿਲੂਗੀ। ਪਰ ਸਾਡੇ ਲੋਕ ਜਿਹੜੇ ਨੇ ਜੀ ਉਹ ਹਟਦੇ ਨਹੀਂ। ਇਹ ਕਿਹਾ ਜਾਂਦਾ ਕਿ ਦੁਬਈ ਇਸ ਵੇਲੇ ਜਿਹੜਾ ਜੀ ਉਹਨਾਂ ਦਾ ਟਾਰਗੇਟ ਜਿਹੜਾ ਉਹ ਬਣ ਰਿਹਾ, ਕਿਉਂਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੋਂ ਪੰਜਾਬ ਤੋਂ ਜਾਂਦੇ ਨੇ ਤੇ ਫਿਰ ਉਹਨਾਂ ਦੇ ਵਾਸਤੇ ਨਸ਼ਿਆਂ ਦਾ ਵੀ ਜਿਹੜਾ ਜੁਗਾੜ ਹੈ ਇਹ ਲੋਕ ਕਰਦੇ ਨੇ। ਇਸੇ ਤਰ੍ਹਾਂ ਦੇ ਦੋ ਜਿਹੜੇ ਵਿਅਕਤੀ ਨੇ, ਐਕਚੁਅਲੀ ਕਹਾਣੀ ਦੇਖੋ ਤੁਸੀਂ ਕਿੱਧਰ ਦੀ ਕਿੱਧਰ ਜੁੜਦੀ ਹੈ ਜਾ ਕੇ। ਕੈਨੇਡਾ ਦੇ ਇਹ ਰਹਿਣ ਵਾਲੇ ਨੇ ਦੋਨੋਂ ਜਿਹੜੇ ਵਿਅਕਤੀ ਫੜੇ ਗਏ ਨੇ। ਇੱਕ ਉੱਥੇ ਜਿਹੜਾ ਜੀ ਕੈਨੇਡਾ ਦੇ ਵਿੱਚ ਕੰਮ ਕਰਦਾ ਜੀ, ਜਿਹੜੀ ਘਰਾਂ ਦੇ ਵਿੱਚ ਢੇਰ ਵਗੈਰਾ ਸੁੱਟਦੇ ਨੇ ਸਮਰ ਦੇ ਦੌਰਾਨ, ਉਹ। ਤੇ ਦੂਸਰਾ ਜਿਹੜਾ ਵਿਅਕਤੀ ਆ ਇਹ ਜਗਤਾਰ ਸਿੰਘ ਢੈਪੀ ਦਾ ਹੈਗਾ ਜੀ, ਲੁਧਿਆਣੇ ਡਿਸਟ੍ਰਿਕਟ ਦੇ ਵਿੱਚ। ਦੂਜਾ ਜਿਹੜਾ ਜੀ ਹੈਗਾ ਬਿੱਟੂ ਆ, ਇਹ ਛੱਜਾਵਾਲ ਦਾ ਹੈ ਜਿਹੜਾ ਰਾਏਕੋਟ ਦੇ ਨੇੜੇ ਆ ਜੀ। ਇਹ ਟਰੱਕਾਂ ਦੀ ਰਿਪੇਅਰ ਦਾ ਕੰਮ ਕਰਦਾ। ਇਹਨਾਂ ਦੋਨਾਂ ਨੂੰ ਫੜਿਆ ਜੀ 10 ਕਿਲੋ ਫੀਮ ਦੇ ਨਾਲ ਜੀ। ਔਰ ਇਹਨਾਂ ਦੇ ਪਿੰਡਾਂ ਦੇ ਵਿੱਚ ਵੀ ਤਲਾਸ਼ੀ ਜਿਹੜੀ ਹੈ ਜੀ ਉਹ ਹੋਈ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਦੁਬਈ ਦੇ ਵਿੱਚ ਠਾਠ ਹੈ ਜੀ ਇੱਕ ਵੱਡਾ, ਜਿਹੜਾ ਬਾਬਾ ਮੀਆਂ ਸਿੰਘ ਸਿਆਰ ਵਾਲਿਆਂ ਦੇ ਨਾਲ ਜਿਹੜਾ ਰਿਲੇਟਡ ਹੈ ਜੀ, ਉਹਦੀ ਵੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਜਿਹੜੀ ਹੈ ਜੀ ਉਹ ਤਲਾਸ਼ੀ ਲਈ ਹੈ ਜੀ ਉੱਥੋਂ। ਇਹ ਨਹੀਂ ਪਤਾ ਲੱਗਿਆ ਜੀ ਕਿ ਉੱਥੇ ਕੁਝ ਮਿਲਿਆ ਜਾਂ ਨਹੀਂ ਮਿਲਿਆ। ਇੱਕ ਤਾਂ ਜਿਹੜੀ ਬਦਕਿਸਮਤੀ ਹੈ ਜੀ ਕਿ ਜਿੱਥੇ ਨਸ਼ੇ ਦੀ ਗੱਲ ਹੁੰਦੀ ਹੈ ਜੀ ਵੇਚਣ ਦੀ, ਉੱਥੇ ਪੰਜਾਬੀਆਂ ਦਾ ਜ਼ਿਕਰ ਆ ਜਾਂਦਾ ਤੇ ਜਦੋਂ ਪੰਜਾਬੀਆਂ ਦਾ ਜ਼ਿਕਰ ਆਉਂਦਾ ਤੇ ਦਾ ਭਾਵੇਂ ਇੱਧਰੋਂ ਉੱਧਰੋਂ ਇੰਗਲਿਸ਼ ਰਲੇ ਜੀ ਰਲ ਕੇ ਕੈਨੇਡਾ ਦਾ ਨਾਮ ਵਿੱਚ ਆ ਜਾਂਦਾ ਜੀ। ਬਿਲਕੁਲ, ਕੈਨੇਡਾ ਦਾ ਨਾਮ ਜਿਹੜਾ ਹੈ ਉਹ ਕਾਫੀ ਬਦਨਾਮ ਕਰ ਦਿੱਤਾ ਹੈ ਕੁਛ ਲੋਕਾਂ ਨੇ, ਜਿਹੜੀ ਬੜੀ ਮਾੜੀ ਗੱਲ ਆ। ਤੇ ਅੱਗੇ ਆਪਾਂ ਜੀ ਜਗਮੀਤ ਬਰਾੜ ਦੀ ਗੱਲ ਕਰਦੇ ਸੀ ਕਿ ਜਿਹੜਾ ਕਾਂਗਰਸ ਦੇ ਵਿੱਚੋਂ ਪਾਰਟੀ ਬਦਲਣ ਵਾਲਾ ਸੀਗਾ, ਉਹਨੇ ਬਿਆਨਬਾਜ਼ੀ ਵੀ ਕਾਫੀ ਸੀਗੀ, ਪਰ ਹੁਣ ਕਨਸੂਆਂ ਮਿਲ ਰਹੀਆਂ ਕਿ ਉਹ ਘਰ ਵਾਪਸੀ ਹੋਊਗੀ ਜੀ ਕਾਂਗਰਸ ਦੇ ਵਿੱਚ ਉਹਨਾਂ ਦੀ। ਇਹ ਕਿਹਾ ਜਾ ਰਿਹਾ ਜੀ ਕਿ ਜਗਮੀਤ ਬਰਾੜ ਹੁਰੀ ਜਿਹੜੇ ਨੇ ਜੀ ਉਹ ਕਾਂਗਰਸ ਦੇ ਵਿੱਚ ਆ ਸਕਦੇ ਨੇ। ਅਸਲ ਦੇ ਵਿੱਚ ਹੋਇਆ ਇਹ ਜੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੀਆਂ ਗੱਲਾਂ ਚੱਲ ਰਹੀਆਂ ਸਨ ਕਿ ਭਾਰਤੀ ਜਨਤਾ ਪਾਰਟੀ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਜੀ ਉਹ ਆ ਰਹੀ ਆ, ਕੋਈ ਡਾਊਟ ਵੀ ਨਹੀਂ, ਉਹਨੇ ਬੜੇ ਕਮਰ ਕੱਸੇ ਸੀਗੇ। ਪਰ ਹੋਇਆ ਇਹ ਜੀ ਕਿ ਦਿੱਲੀ ਦੇ ਵਿੱਚ ਚੋਣਾਂ ਜਿਹੜੀਆਂ ਆ ਗਈਆਂ ਤੇ ਅਕਾਲੀ ਦਲ ਉਹਦੀ ਜਿਹੜੀ ਸੀ ਉਹ ਲੋੜ ਬਣ ਗਿਆ। ਹਾਲਾਂਕਿ ਜਿਵੇਂ ਜਿੰਨਾ ਨੁਕਸਾਨ ਕਿਰਨ ਬੇਦੀ ਭਾਜਪਾ ਦਾ ਕਰੂਗੀ ਜੀ, ਓਨਾ ਕੁ ਨੁਕਸਾਨ ਅਕਾਲੀ ਵੀ ਕਰਨਗੇ ਭਾਜਪਾ ਦਾ। ਇਹ ਅਕਾਲੀ ਜਿਹੜੇ ਭਾਜਪਾ ਵਾਲੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਅਜੇ। ਸੋ ਉਹਨਾਂ ਨੇ ਉੱਥੇ ਉਹਨਾਂ ਦੇ ਨਾਲ ਹੱਥ ਫੇਰ ਜਾ ਮਿਲਾਏ ਤੇ 22 ਜਨਵਰੀ ਨੂੰ ਜਿਹੜਾ ਇੱਥੇ ਹੋਣਾ ਸੀਗਾ ਜੀ ਸਮਾਗਮ ਵਗੈਰਾ, ਉਹਦੇ ਚ ਜਗਮੀਤ ਬਰਾੜ ਹੋਰਾਂ ਨੇ ਇਹ ਕਿਹਾ ਜਾਂਦਾ ਸੀ ਕਿ ਭਾਰਤੀ ਜਨਤਾ ਪਾਰਟੀ ਜਾਣਾ, ਵਿਚਾਰੇ ਤਾਰੀਫ ਵੀ ਕਰਦੇ ਰਹੇ ਨਰਿੰਦਰ ਮੋਦੀ ਦੀ, ਉਹਦੀਆਂ ਪਾਲਿਸੀਜ਼ ਦੀ। ਹੁਣ ਸਾਰਾ ਕੁਝ ਹੋ ਗਿਆ ਜੀ ਉਲਟ ਪੁਲਟ। ਤਾਂ ਹੁਣ ਦੂਜੇ ਪਾਸੇ ਇਹ ਪਤਾ ਲੱਗ ਰਿਹਾ ਹੈ ਕਿ ਬਰਾੜ ਸੰਬੰਧੀ ਕਾਂਗਰਸ ਤੇ ਭਾਜਪਾ ਦੇ ਵਿੱਚ ਕੋਈ ਸਿੱਧਾ ਫੈਸਲਾ ਜਿਹੜਾ ਉਹ ਨਹੀਂ ਲੈ ਰਹੀਆਂ।
ਮਾਘੀ ਮੌਕੇ ਸਿਆਸੀ ਕਾਨਫਰੰਸ ਦੇ ਵਿੱਚ ਵਿਸ਼ੇਸ਼ ਜਾਇਜ਼ਾ ਲੈਣ ਪਹੁੰਚੇ ਰਾਹੁਲ ਗਾਂਧੀ ਦੇ ਨੇੜਲੇ ਸਾਥੀ ਜਿਹੜੇ ਨੇ ਉਹਨਾਂ ਨੇ ਜਗਮੀਤ ਬਰਾੜ ਦੇ ਨਾਲ ਰਿਹਾਇਸ਼ ਦੇ ਉੱਤੇ ਕੁਝ ਘੰਟਿਆਂ ਤੱਕ ਗੱਲਬਾਤ ਜਿਹੜੀ ਉਹ ਕੀਤੀ ਸੀਗੀ ਜੀ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਜਗਮੀਤ ਬਰਾੜ ਹੋਰੀ ਜਿਹੜੇ ਕਹਿੰਦੇ ਨੇ ਕਿ ਭਾਜਪਾ ਨੇ ਹੁਣ ਇਹ ਫੈਸਲਾ ਲੈਣਾ ਕਿ ਮੇਰੇ ਨਾਲ ਉਹਨੇ ਵਾਰਤਾਲਾਪ ਜਿਹੜੀ ਹੈ ਜੀ ਉਹ ਕਦੋਂ ਕਰਨੀ ਹੈ। ਉਹ ਕੋਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਪਾਲੇ ਦੇ ਵਿੱਚ ਜਿਹੜੀ ਹੈ ਜੀ ਉਹ ਗੇਂਦ ਸੁੱਟਣ ਦੇ ਵਾਸਤੇ ਕਿ ਉਹ ਮੈਨੂੰ ਭਾਈ ਲੈ ਲਓ ਨਹੀਂ ਤਾਂ ਮੈਂ ਚੱਲਿਆ ਦੂਜੇ ਪਾਸੇ। ਫਿਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਦਾ ਰਾਹ ਵੀ ਜਿਹੜਾ ਉਹਨਾਂ ਦਾ ਖੁੱਲਾ ਜੀ, ਕਿਉਂਕਿ ਕਾਂਗਰਸ ਦਾ ਵੀ ਸਾਰਾ ਕੁਝ ਜਿਹੜਾ ਜੀ ਉਹ ਠੀਕ ਨਹੀਂ ਜਾਪਦਾ ਜੀ। ਇਹ ਕਿਹਾ ਜਾ ਰਿਹਾ ਕਿ ਜੇ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦਾ ਮੇਲ ਬਣਿਆ ਰਹਿੰਦਾ ਤਾਂ ਫਿਰ ਕਾਂਗਰਸ ਜਿਹੜੀ ਹੈ ਜੀ ਉਹ ਜਿੱਤ ਸਕਦੀ ਹੈ। ਜੇ ਅਕਾਲੀ ਤੇ ਭਾਜਪਾ ਵਾਲੇ ਵੱਖਰੇ ਹੁੰਦੇ ਆ ਫਿਰ ਕਾਂਗਰਸ ਦੀ ਜਿਹੜੀ ਹੈ ਜੀ ਉਹ ਪਤਲੀ ਹਾਲਤ ਜਿਹੜੀ ਆ ਉਹ ਬਣ ਸਕਦੀ ਹੈ। ਹੁਣ ਜਿਹੜੀ ਮਜਬੂਰੀ ਅਕਾਲੀ ਦਲ ਤੇ ਭਾਜਪਾ ਨੂੰ ਫਿਰ ਨੇੜੇ ਲੈ ਆਈ ਆ, ਵੇਖਦੇ ਆ ਕਿਉਂਕਿ ਇੱਕ ਪਲਟੀ ਤਾਂ ਫੇਰ ਵੱਜੂਗੀ। ਜਿਹੜੀਆਂ ਨਿਗਮ ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਹਦੇ ਦੌਰਾਨ ਇਹ ਪਤਾ ਲੱਗੂਗਾ ਜੀ ਕਿ ਜਿਹੜੇ ਦੋਨੋਂ ਇਕੱਠੇ ਰਹਿ ਪਾਉਂਦੇ ਨੇ ਜਾਂ ਨਹੀਂ। ਜੇ ਇਕੱਠੇ ਰਹਿੰਦੇ ਨੇ ਤਾਂ ਫਿਰ ਹਾਲਾਤ ਹੋਰ ਹੋਣਗੇ, ਜੇ ਵੱਖਰੇ ਹੁੰਦੇ ਨੇ ਤਾਂ ਫਿਰ ਹਾਲਾਤ ਜਿਹੜੇ ਹੋਰ ਹੋਣਗੇ। ਇਹਨਾਂ ਦੋਵਾਂ ਦੇ ਹਾਲਾਤ ਕੁਝ ਬਣਨ ਜਾਂ ਨਾ ਬਣਨ, ਪਰ ਜਗਮੀਤ ਸਿੰਘ ਬਰਾੜ ਹੋਰਾਂ ਦੇ ਹਾਲਾਤ ਜਿਹੜੇ ਨੇ ਬੜੇ ਅਜੀਬੋ-ਗਰੀਬ ਬਣੇ ਹੋਏ ਨੇ ਕਿ ਉਹ ਜਾਣ ਤੇ ਕਿੱਧਰ ਜਾਣਾ ਇਸ ਵੇਲੇ। ਜੀ ਬਿਲਕੁਲ ਵਿੱਚੇ ਹੀ ਲਟਕ ਗਏ ਆ। ਅਗਲਿਆਂ ਨੇ ਵੀ ਲਾਰਾ ਲਾ ਕੇ ਛੱਡ ਦਿੱਤਾ ਹੋਣਾ। ਤੇ ਅੱਗੇ ਜਿਸ ਤਰ੍ਹਾਂ ਆਪਾਂ ਹੁਣ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ, ਦਿੱਲੀ ਦੇ ਵਿੱਚ ਗੱਲ ਕਰ ਰਹੇ ਹਾਂ ਜੋ ਰਾਜਨੀਤੀ ਚੱਲ ਰਹੀ ਹੈ, ਤੇ ਦਿੱਲੀ ਦੇ ਵਿੱਚ ਜਿਹੜੇ ਪੰਜਾਬੀ ਉੱਥੇ ਗਏ ਹੋਏ ਆ ਉਹਨਾਂ ਦੀਆਂ ਕੀ ਕਾਰਗੁਜ਼ਾਰੀਆਂ ਹੈ? ਜਿਹੜੇ ਐਕਚੁਅਲੀ ਚਾਹੇ ਉਹ ਪੰਜਾਬੀ ਪਿਛੋਕੜ ਵਾਲੇ ਨੇ ਜੀ, ਚਾਹੇ ਉਮੀਦਵਾਰਾਂ ਦੇ ਰੂਪ ਦੇ ਵਿੱਚ, ਕਿਉਂਕਿ ਕਿਰਨ ਬੇਦੀ ਦਾ ਪਿਛੋਕੜ ਵੀ ਜਿਹੜਾ ਜੀ ਉਹ ਪੰਜਾਬ ਤੋਂ ਆ। ਅਰਵਿੰਦ ਕੇਜਰੀਵਾਲ ਹੋਰੀ ਹਰਿਆਣੇ ਤੋਂ ਨੇ, ਤੋਂ ਉਹ ਵੀ ਤਾਂ ਤਕਰੀਬਨ ਹਰਿਆਣੇ ਵਾਲੇ ਵੀ ਤਾਂ ਅੱਧੇ ਪੰਜਾਬੀ ਤਾਂ ਗਿਣੇ ਹੀ ਜਾਂਦੇ ਨੇ ਨਾ, ਕਿ ਅੱਧੇ ਪੰਜਾਬੀ ਉਹ ਹੈਗੇ ਨੇ। ਇਸ ਵੇਲੇ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜੀ ਉਹਨਾਂ ਨੇ ਪੰਜਾਬੀ ਵੋਟਾਂ ਜਿਹੜੀਆਂ ਜੀ ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜ਼ੋਰ ਪੂਰਾ ਉੱਥੇ ਲਾਇਆ ਹੋਇਆ ਜੀ। ਜਿੱਥੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਕਾਰਕੁਨ ਨੇ ਉਹ ਉੱਥੇ ਰੋਜ਼ ਆਪਣਾ ਰੋਲ ਜਿਹੜਾ ਜੀ ਉਹ ਨਿਭਾ ਰਹੇ ਨੇ ਪੰਜਾਬੀ ਸੀਟਾਂ ਦੇ ਉੱਤੇ ਪ੍ਰਭਾਵਿਤ ਕਰਨ ਲਈ। ਅਜੇ ਨਵਜੋਤ ਸਿੱਧੂ ਹੋਰੀ ਨਹੀਂ ਆਏ। ਸ਼ਾਇਦ ਨਵਜੋਤ ਸਿੱਧੂ ਹੋਰਾਂ ਦੀ ਮੁਸ਼ਕਲ ਇਹ ਬਣੀ ਹੋਈ ਆ ਕਿ ਇਸ ਵਾਰੀ ਉਹ ਖਿਲਾਫ ਕਿਹਦੇ ਬੋਲਣਗੇ। ਉਹ ਫੇਮਸ ਤਾਂ ਹੋਏ ਸੀ ਅਕਾਲੀ ਦਲ ਦੇ ਖਿਲਾਫ ਬੋਲ ਕੇ, ਤੇ ਇਸ ਵਾਰੀ ਅਕਾਲੀ ਦਲ ਦੇ ਖਿਲਾਫ ਉਹਨਾਂ ਤੋਂ ਬੋਲਿਆ ਨਹੀਂ ਜਾਣਾ। ਦੋਨਾਂ ਦੀਆਂ ਸੁਰਾਂ ਜਿਹੜੀਆਂ ਉਹ ਰਲਦੀਆਂ ਦੀਂਦੀਆਂ ਨੇ, ਬਾਦਲ ਪਰਿਵਾਰ ਤੇ ਸਿੱਧੂ ਪਰਿਵਾਰ ਦੀਆਂ। ਦੂਜੇ ਪਾਸੇ ਜਿਹੜੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਨੇ, ਸੰਗਰੂਰ ਤੋਂ ਭਗਵੰਤ ਮਾਨ ਹੋਰੀ, ਡਾਕਟਰ ਧਰਮਵੀਰ ਗਾਂਧੀ, ਉਹ ਜਿਹੜੇ ਨੇ ਜੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਜਲਸੇ ਵਗੈਰਾ ਨੇ ਉਹਨਾਂ ਨੂੰ ਸੰਬੋਧਨ ਕਰ ਰਹੇ ਨੇ। ਖਾਸ ਤੌਰ ਉੱਤੇ ਭਗਵੰਤ ਮਾਨ ਦੀ ਤਾਂ ਬਹੁਤ ਮੰਗ ਹੈ ਦਿੱਲੀ ਦੇ ਵਿੱਚ ਸਾਰੇ ਜਗ੍ਹਾ ਹੀ, ਨਾ ਸਿਰਫ ਪੰਜਾਬੀ ਸੀਟਾਂ ਦੇ ਉੱਤੇ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਵੀ, ਕਿਉਂਕਿ ਉਹਨਾਂ ਕੋਲੇ ਗੱਲ ਅੰਦਾਜ਼ ਹੈ ਜੀ ਔਰ ਲੋਕ ਉਹਨਾਂ ਦੀ ਜਿਹੜੀ ਸ਼ੈਲੀ ਹੈ ਉਹਦੇ ਵਿੱਚ ਉਹ ਪਸੰਦ ਵੀ ਕਰਦੇ ਨੇ, ਜਿਹਦੇ ਵਿੱਚ ਕੁਝ ਕਟਾਕਸ਼ ਵੀ ਹੁੰਦਾ, ਥੋੜੀ ਕਾਮੇਡੀ ਵੀ ਜਿਹੜੀ ਹੈ ਜੀ ਉਹ ਹੁੰਦੀ ਹੈ। ਔਰ ਇਹਦੇ ਨਾਲ ਜਿਹੜਾ ਅਕਾਲੀ ਦਲ ਹੈ ਜੀ, ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਅਗਵਾਈ ਦੇ ਵਿੱਚ ਚਿੱਟੇ ਕੁੜਤੇ ਪਜਾਮੇ ਪਾ ਕੇ ਉਹ ਵੀ ਜਿਹੜੇ ਜੀ ਉਹ ਘਰੋਂ ਘਰੀ ਉੱਥੇ ਫਿਰ ਰਹੇ ਨੇ। ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਭਵਿੱਖ ਤੇ ਸਿਆਸਤ ਜਿਹੜੀ ਹੈ ਜੀ ਉਹ ਡਾਵਾਡੋਲ ਹੈ ਪੰਜਾਬ ਦੇ ਵਿੱਚ, ਤੋਂ ਉਹ ਉੱਥੇ ਜਿਹੜਾ ਜੀ ਇਹਨੂੰ ਦੁਬਾਰਾ ਮੁੜ ਕੇ ਨਵਾਂ ਜਿਹੜਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਇਦ ਜੇ ਉੱਥੋਂ ਕੁਝ ਲੱਭ ਗਿਆ ਸੀਟਾਂ ਦੇ ਰੂਪ ਦੇ ਵਿੱਚ ਤਾਂ ਉਹ ਇਹਦਾ ਕ੍ਰੈਡਿਟ ਉਹ ਲੈ ਸਕਦੇ ਨੇ ਜੀ। ਤੇ ਜੀ ਅਗਲੀ ਖਬਰ ਆਉਂਦੀ ਹੈ ਕਿ ਪ੍ਰੇਮੀ ਜੋੜੇ ਆ ਉਹਨਾਂ ਵੱਲੋਂ ਪੁਲਿਸ ਦੀ ਸੁਰੱਖਿਆ ਜਿਹੜੀ ਮੰਗੀ ਗਈ ਆ, ਬਹੁਤ ਸਾਰੇ ਮਾਮਲੇ ਵੱਧ ਗਏ ਆ ਜੀ। ਜਿਹੜੇ ਇਹ ਪ੍ਰੇਮੀ ਜੋੜੇ ਨੇ ਜੀ ਉਹ ਜਦੋਂ ਵਿਆਹ ਕਰਾ ਲੈਂਦੇ ਨੇ ਜੀ ਆਪਣੇ ਮਾਪਿਆਂ ਤੋਂ ਬਾਹਰ ਜਾ ਕੇ ਜੀ, ਸੋ ਉੱਥੋਂ ਜਿਹੜੀ ਸੁਪਰੀਮ ਕੋਰਟ ਹੈ ਜੀ ਉਹਨੇ ਕਿਉਂਕਿ ਸੁਰੱਖਿਆ ਇਹਨਾਂ ਨੂੰ ਜਿਹੜੀ ਦਿੰਦੀ ਹੈ ਜੀ, ਸੋ ਇਸ ਕਰਕੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ ਮਾਪਿਆਂ ਦੀ ਅਰਜ਼ੀ ਦੇ ਉਲਟ ਵਿਆਹ ਕਰਾਉਣ ਵਾਲੇ ਜਿਹੜੇ ਜੋੜੇ ਨੇ ਉਹ ਸੁਰੱਖਿਆ ਮੰਗਣ ਲਈ ਅਰਜ਼ੀਆਂ ਦੇ ਢੇਰ ਜਿਹੜੇ ਉਹ ਲੱਗ ਰਹੇ ਨੇ ਜੀ। ਸਭ ਤੋਂ ਵੱਧ ਕੇਸ ਜਿਹੜੇ ਲੁਧਿਆਣੇ ਤੋਂ ਆ ਰਹੇ ਨੇ। ਪੰਜਾਬ ਤੇ ਹਾਈ ਕੋਰਟ ਜਿਹੜੀ ਹੈ ਜੀ ਉਹਦੇ ਵੱਲੋਂ ਪ੍ਰੇਮੀ ਜੋੜਿਆਂ ਨੂੰ ਪੁਲਿਸ ਸੁਰੱਖਿਆ ਦੇਣ ਦਾ ਫੈਸਲਾ 2011 ਦੇ ਵਿੱਚ ਲਿਆ ਗਿਆ ਸੀਗਾ। ਹਾਈ ਕੋਰਟ ਨੇ ਰਾਜ ਸਰਕਾਰ ਨੂੰ ਇਸ ਤਰ੍ਹਾਂ ਦੇ ਜਿਹੜੇ ਜੋੜੇ ਨੇ ਜੀ ਉਹਨਾਂ ਨੂੰ ਜ਼ਿਲ੍ਹਾ ਪੱਧਰ ਦੇ ਉੱਤੇ ਪ੍ਰੋਟੈਕਸ਼ਨ ਹੋਮ ਬਣਾਉਣ ਦੇ ਹੁਕਮ ਵੀ ਦਿੱਤੇ ਸੀਗੇ ਜੀ। ਕਮਿਸ਼ਨ ਦੇ ਕੋਲੇ ਪ੍ਰੇਮੀ ਜੋੜਿਆਂ ਦੇ ਵੱਲੋਂ ਜਿਹੜੀ ਪੁਲਿਸ ਸੁਰੱਖਿਆ ਲਈ ਅਰਜ਼ੀਆਂ ਦੇਣ ਦਾ ਸਿਲਸਿਲਾ 11 ਦੇ ਵਿੱਚ ਸ਼ੁਰੂ ਹੋਇਆ ਸੀਗਾ ਜੀ, ਔਰ ਇਸ ਸਾਲ 297 ਜੋੜਿਆਂ ਨੇ ਪੁਲਿਸ ਸੁਰੱਖਿਆ ਦੀ ਅਰਜ਼ੀ ਦਿੱਤੀ ਆ। ਅਗਲੇ ਸਾਲ ਇਹ ਗਿਣਤੀ ਜਿਹੜੀ ਸੀ 427 ਨੂੰ ਪਹੁੰਚ ਗਈ, 12 ਦੇ ਵਿੱਚ, 13 ਦੇ ਵਿੱਚ 453 ਔਰ ਪਿਛਲੇ ਸਾਲ 14 ਦੇ ਵਿੱਚ 488 ਜਿਹੜੇ ਜੋੜੇ ਸੀਗੇ ਉਹਨਾਂ ਨੇ ਕਮਿਸ਼ਨ ਦਾ ਬੂਹਾ ਜਿਹੜਾ ਸੀਗਾ ਉਹ ਖੜਕਾਇਆ ਜੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹੇਠਲੀਆਂ ਅਦਾਲਤਾਂ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਕੇ ਪੁਲਿਸ ਸੁਰੱਖਿਆ ਮੰਗਣ ਵਾਲੇ ਜਿਹੜੇ ਜੋੜੇ ਨੇ ਇਹਨਾਂ ਦੀ ਗਿਣਤੀ ਇਹਦੇ ਤੋਂ ਵੱਖਰੀ ਆ, ਔਰ ਇਹਨਾਂ ਦੇ ਕੇਸ ਸਾਹਮਣੇ ਆ ਰਹੇ ਨੇ ਜਿਹੜੇ ਅਦਾਲਤ
ਜਾਂ ਕਮਿਸ਼ਨ ਦੀ ਸ਼ਰਨ ਦੇ ਵਿੱਚ ਜਾਣ ਦੀ ਜਗ੍ਹਾ ਦੇ ਉੱਤੇ ਆਲੋਪ ਜਿਹੜੇ ਉਹ ਹੋ ਜਾਂਦੇ ਨੇ ਜੀ। ਲੁਧਿਆਣੇ ਤੋਂ ਬਾਅਦ ਜਿਹੜਾ ਜੀ ਸਭ ਤੋਂ ਵੱਧ ਕੇਸ ਆ ਰਹੇ ਉਹ ਅੰਮ੍ਰਿਤਸਰ ਦੇ ਨੇ। ਮੁਹਾਲੀ ਜ਼ਿਲ੍ਹਾ ਤੀਜੇ ਥਾਂ ਦੇ ਉੱਤੇ ਆ। 2014 ਦੇ ਵਿੱਚ ਕਮਿਸ਼ਨ ਦੇ ਕੋਲੇ ਸੁਰੱਖਿਆ ਲਈ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ 81 ਕੇਸ ਆਏ। ਅੰਮ੍ਰਿਤਸਰ ਦੇ 75, ਮੁਹਾਲੀ ਦੇ 49 ਜਿਹੜੇ ਸੀਗੇ ਜੀ ਉਹਨਾਂ ਨੇ ਇਹ ਐਪਲੀਕੇਸ਼ਨ ਦਿੱਤੀਆਂ। ਸੰਗਰੂਰ ਜ਼ਿਲ੍ਹੇ ਦੇ 48, ਬਠਿੰਡੇ ਦੇ 13, ਫਰੀਦਕੋਟ ਦੇ 7 ਤੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ 5 ਐਪਲੀਕੇਸ਼ਨ ਜਿਹੜੀਆਂ ਸੀਗੀਆਂ ਉਹ ਆਈਆਂ। ਉਂਝ ਵੈਸੇ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਇਸ ਤਰ੍ਹਾਂ ਤਾਂ ਨਹੀਂ ਹੈਗਾ ਜਿੱਥੋਂ ਇਸ ਤਰ੍ਹਾਂ ਦੀ ਐਪਲੀਕੇਸ਼ਨ ਜਿਹੜੀ ਉਹ ਨਾ ਆਈ ਹੋਵੇ ਜੀ। ਤੇ ਅੱਗੇ ਜੀ ਆਪਾਂ ਕਾਂਗਰਸ ਦੀ ਗੱਲ ਕੀਤੀ ਆ। ਕਾਂਗਰਸ ਦੇ ਵਿੱਚ ਕੁਝ ਠੀਕ ਨਹੀਂ ਹੈਗਾ, ਬਗਾਵਤਾਂ ਉੱਭਰ ਰਹੀਆਂ ਤੇ ਇਸੇ ਕੜੀ ਦੇ ਵਿੱਚ ਜੈਨਤੀ ਨਟਰਾਜਨ ਨੇ ਵੀ ਅਸਤੀਫਾ ਦੇ ਦਿੱਤਾ। ਐਕਚੁਅਲੀ ਕਾਂਗਰਸ ਦਾ ਇਹ ਹਸ਼ਰ ਹੋਣਾ ਤਕਰੀਬਨ ਤੈਅ ਹੀ ਸੀਗਾ ਜੀ, ਕਿਉਂਕਿ ਜਿਹੜੇ ਪਿਛਲੇ 5 ਸਾਲ ਸੀਗੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਪ੍ਰਧਾਨ ਮੰਤਰੀ ਰੱਖਣਾ ਬੀਬੀ ਸੋਨੀਆ ਗਾਂਧੀ ਦਾ ਸਿਰਫ ਇਸ ਕਰਕੇ ਕਿ ਜਦੋਂ ਤਿਆਰ ਹੋ ਗਿਆ ਕਾਂਗਰਸ ਦਾ ਪੱਪੂ ਉਹਨੂੰ ਨਾਲ ਦੀ ਨਾਲ ਬਿਠਾ ਲਾਂਗੇ ਜੀ, ਪਰ ਉਹ ਤਿਆਰ ਹੀ ਨਾ ਹੋਇਆ। ਜਿਹੜਾ ਸੀਗਾ ਜੀ ਉਹ ਕਦੀ ਕਾਗਜ਼ ਪਾੜ ਕੇ ਸੁੱਟ ਦਿੰਦਾ, ਕਦੇ ਕੁਝ ਗੱਲਾਂ ਕਰਦਾ ਜੀ। ਸੋ ਉਸ 5 ਸਾਲ ਨੇ ਕਾਂਗਰਸ ਦਾ ਬੇੜਾ ਜਿਹੜਾ ਗਤ ਕਰਨ ਦੇ ਵਿੱਚ ਵੱਡੀ ਭੂਮਿਕਾ ਜਿਹੜੀ ਸੀ ਉਹ ਨਿਭਾਈ। ਹੁਣ ਹੌਲੀ ਹੌਲੀ ਜਿਹੜੀਆਂ ਬਾਕੀ ਸੁਰਾਂ ਨੇ ਨਾ ਜੀ ਉਹ ਉੱਚੀਆਂ ਹੋ ਰਹੀਆਂ ਨੇ। ਜੈਨਤੀ ਨਟਰਾਜਨ ਨੇ ਜਿਹੜਾ ਜੀ ਇੱਕ ਜਿਹੜਾ ਚਿੱਠੀ ਬੰਬ ਆ ਉਹ ਕਾਂਗਰਸ ਦੇ ਉੱਤੇ ਸੁੱਟਿਆ। ਉਹਨੇ ਅਸਤੀਫਾ ਤਾਂ ਪਹਿਲਾਂ ਦਾ ਭੇਜਿਆ ਹੋਇਆ ਸੀਗਾ ਸੋਨੀਆ ਗਾਂਧੀ ਹੋਰਾਂ ਨੂੰ, ਪਰ ਉਹ ਚੁੱਪ ਕਰਕੇ ਦੱਬੀ ਬੈਠੇ ਸਨ। ਇੱਥੋਂ ਦੇ ਇੱਕ ਅੰਗਰੇਜ਼ੀ ਅਖਬਾਰ ਨੇ ਕੱਲ ਜਿਹੜਾ ਦੀ ਇਹ ਚਿੱਠੀ ਛਾਇਆ ਕਰ ਦਿੱਤੀ ਤੇ ਉਹ ਜਿਹੜੀ ਸੀਗੀ ਉਹ ਉਹਨਾਂ ਨੇ ਛਾਪੀ ਔਰ ਉਦੋਂ ਬਾਅਦ ਜਿਹੜਾ ਸੀਗਾ ਜੀ ਇਹ ਸਾਰਾ ਮਾਮਲਾ ਬਾਹਰ ਉੱਧੜਨਾ ਸ਼ੁਰੂ ਹੋਇਆ। ਜਯੰਤੀ ਨਟਰਾਜਨ ਨੇ ਨਾ ਸਿਰਫ ਅਸਤੀਫਾ ਦਿੱਤਾ ਬਲਕਿ ਉਹਨੇ ਇਹ ਗੱਲ ਕਹੀ ਆ ਕਿ ਰਾਹੁਲ ਗਾਂਧੀ ਹੁਣੀ ਜਿਹੜੇ ਵੱਖ-ਵੱਖ ਪ੍ਰੋਜੈਕਟ ਸੀਗੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ এনवायरमेंट ਦੇ ਨਾਲ ਰਿਲੇਟਡ ਸੀ ਉਹਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਦੇ ਸੀਗੇ। ਜਿਹੜੇ ਵੱਡੇ ਕੁਝ ਲੋਕ ਨੇ ਮਗਰਮੱਛ ਜਿਹੜੇ ਮੁਲਕ ਦੇ ਉਹਨਾਂ ਦੀਆਂ ਫਾਈਲਾਂ ਕਲੀਅਰ ਕਰਾਉਣ ਦੇ ਵਾਸਤੇ ਰਾਹੁਲ ਗਾਂਧੀ ਦਾ ਸਿੱਧਾ ਜਿਹੜਾ ਉਹ ਰੋਲ ਹੁੰਦਾ ਸੀਗਾ। ਜਯੰਤੀ ਨਟਰਾਜਨ ਨੇ ਇਹ ਕਹਿ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਬੁਰੇ ਤਰੀਕੇ ਨਾਲ ਫਸੀ ਹੋਈ ਆ ਉਹਨੂੰ ਆਕਸੀਜਨ ਦਾ ਕੰਮ ਕਰ ਦਿੱਤਾ ਜੀ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕਹਿੰਦੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਇਹ ਫਾਈਲਾਂ ਜਿਹੜੀਆਂ ਖਾਸ ਰੀਜ਼ਨ ਦੇ ਕਰਕੇ ਰੁਕਦੀਆਂ ਨੇ। ਉਹਨਾਂ ਨੇ ਕਿਹਾ ਕਿ ਇਹ ਕੁਝ ਜਿਹੜੀਆਂ ਫਾਈਲਾਂ ਜਿਹਦੇ ਵੱਲ ਜਯੰਤੀ ਨਟਰਾਜਨ ਇਸ਼ਾਰਾ ਕਰ ਰਹੀ ਹੈ ਉਹਨਾਂ ਦੀ ਜਾਂਚ ਕਰਵਾਈ ਜਾਊਗੀ। ਉਧਰ ਇਹ ਵੀ ਕਿਹਾ ਜਾ ਰਿਹਾ ਕਿ ਸੀਬੀਆਈ ਜਿਹੜੀ ਹੈ ਜੀ ਉਹ ਕਿਸੇ ਟਾਈਮ ਵੀ ਜਯੰਤੀ ਨਟਰਾਜਨ ਤੋਂ ਪੁੱਛਗਿੱਛ ਕਰ ਸਕਦੀ ਹੈ। ਨਟਰਾਜਨ ਕਹਿੰਦੀ ਹੈ ਕਿ ਕੋਈ ਮੁਸ਼ਕਲ ਨਹੀਂ, ਸੀਬੀਆਈ ਮੇਰੇ ਤੋਂ ਪੁੱਛਗਿੱਛ ਕਰੇ, ਮੈਂ ਦੱਸੂਗੀ ਕਿਹੜੀਆਂ-ਕਿਹੜੀਆਂ ਫਾਈਲਾਂ ਰੋਕੀਆਂ ਗਈਆਂ ਸੀ, ਕਿਹੜੀਆਂ-ਕਿਹੜੀਆਂ ਕਢਾਈਆਂ ਗਈਆਂ ਸੀ। ਕਾਂਗਰਸ ਦੇ ਵਾਸਤੇ ਇਹ ਨਵੀਂ ਮੁਸੀਬਤ ਜਿਹੜੀ ਹੈ ਜੀ ਉਹ ਜਯੰਤੀ ਨਟਰਾਜਨ ਬਣ ਗਈ ਹੈ। ਦਿਗਵਿਜੇ ਸਿੰਘ ਵਰਗੇ ਕਹਿੰਦੇ ਨੇ ਕਿ ਜਯੰਤੀ ਨਟਰਾਜਨ ਤਾਂ ਪਹਿਲਾਂ ਹੀ ਪਤਾ ਸੀਗਾ ਰਾਹੁਲ ਗਾਂਧੀ ਤੇ ਨਿਸ਼ਾਨਾ ਲਾਉਂਦੀ ਹੈ, ਜੇ ਪਤਾ ਸੀ ਤਾਂ ਕਾਂਗਰਸ ਨੇ ਉਹਨੂੰ ਕੱਢਿਆ ਕਿਉਂ ਨਾ। ਲੱਗਦਾ ਜੀ ਕਿ ਬਾਕੀ ਸੁਰਾਂ ਜਿਹੜੀਆਂ ਸੋਨੀਆ ਗਾਂਧੀ ਦੇ ਤੇ ਰਾਹੁਲ ਗਾਂਧੀ ਦੇ ਖਿਲਾਫ ਹੋਰ ਉੱਚੀਆਂ ਜਿਹੜੀਆਂ ਦੀ ਉਹ ਹੋਣਗੀਆਂ ਆਉਣ ਵਾਲੇ ਦਿਨਾਂ 'ਚ। ਬਿਲਕੁਲ ਜੀ, ਸ਼ੁਰੂਆਤ ਤੇ ਹੋ ਗਈ ਆ ਤੇ ਕੱਢਣ ਲੱਗੇ ਤਾਂ 1 ਮਿੰਟ ਨਹੀਂ ਲੱਗਦੇ ਜਦ ਇਹਨਾਂ ਨੂੰ ਪਤਾ ਲੱਗ ਜਾਂਦਾ। ਤੇ ਅੱਗੇ ਗੱਲ ਕਰਦੇ ਹਾਂ ਜੀ ਜਨਤਕ ਜਾਇਦਾਦ ਨੁਕਸਾਨ ਰੋਕੂ ਬਿੱਲ ਦੀ। ਉਹ ਸਰਕਾਰ ਨੇ ਰਾਜ ਸਰਕਾਰ ਨੇ ਤਾਂ ਉਹਨੂੰ ਪਾਸ ਕਰ ਦਿੱਤਾ ਪਰ ਕੇਂਦਰ ਨੇ ਉਸ ਦੇ ਉੱਤੇ ਰੋਕ ਲਾ ਦਿੱਤੀ। ਇਹ ਨਾ ਜੀ ਪੰਜਾਬ ਦੇ ਵਿੱਚ ਪਾਸ ਕੀਤਾ ਗਿਆ, ਉਹਦਾ ਨਾਂ ਹੈਗਾ ਦੀ ਪੰਜਾਬ ਪ੍ਰੀਵੈਂਸ਼ਨ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਬਿੱਲ। ਇਹਨੂੰ ਬਿੱਲ ਨੂੰ ਜਿਹੜਾ ਜੀ ਕਾਲਾ ਕਾਨੂੰਨ ਕਰਾਰ ਦਿੰਦਿਆਂ ਹੋਇਆਂ ਪੰਜਾਬ ਦੀਆਂ 2 ਦਰਜਨ ਦੇ ਕਰੀਬ ਜਥੇਬੰਦੀਆਂ ਨੇ ਜਿਹੜੀਆਂ ਲਗਾਤਾਰ ਜਿਹੜਾ ਜੀ ਜਲਸੇ ਮੁਜ਼ਾਹਰੇ ਕਰਕੇ ਇਸ ਬਿੱਲ ਦਾ ਵਿਰੋਧ ਜਿਹੜਾ ਜੀ ਉਹ ਕਰ ਰਹੀਆਂ ਨੇ। ਇਹਦੇ ਵਿੱਚ ਕਿਸਾਨ ਯੂਨੀਅਨ ਵਾਲੇ ਵੀ ਸ਼ਾਮਲ ਨੇ, ਇਹਦੇ ਵਿੱਚ ਕੁਝ ਹੋਰ ਜਿਹੜੀਆਂ ਜਥੇਬੰਦੀਆਂ ਲੋਕਾਂ ਦੇ ਵਾਸਤੇ ਲੜਦੀਆਂ ਨੇ ਉਹ ਵੀ ਜਿਹੜੀਆਂ ਉਹ ਸ਼ਾਮਲ ਨੇ। ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਵੱਡੇ ਇਕੱਠ ਵੀ ਜਿਹੜੇ ਕੀਤੇ ਨੇ, ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਨਹੀਂ ਇਹ ਜਿਹੜਾ ਜੀ ਜ਼ਰੂਰ ਅਸੀਂ ਲੈ ਕੇ ਆਵਾਂਗੇ। ਹੁਣ ਇਹ ਜਿਹੜਾ ਰੋਕਣ ਦੇ ਵਾਸਤੇ ਵਿਧਾਨ ਸਭਾ 'ਚ ਪਾਸ ਕੀਤੇ ਗਏ ਬਿੱਲ ਨੂੰ ਕੇਂਦਰ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਇਹ ਕਾਨੂੰਨੀ ਰੂਪ ਧਾਰਨ ਨਹੀਂ ਕਰ ਸਕਿਆ ਜੀ। ਵਿਧਾਨ ਸਭਾ ਦੇ ਵੱਲੋਂ ਦੀ ਪੰਜਾਬ ਪ੍ਰੀਵੈਂਸ਼ਨ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਬਿੱਲ ਜਿਹੜਾ ਜੀ ਇਹਨੂੰ ਪਿਛਲੇ ਸਾਲ ਜੁਲਾਈ ਦੇ ਵਿੱਚ ਬਜਟ ਸੈਸ਼ਨ ਦੇ ਦੌਰਾਨ ਪ੍ਰਵਾਨਗੀ ਦਿੱਤੀ ਗਈ ਸੀ। ਜਿਹੜਾ ਹੋਮ ਮਿਨਿਸਟਰੀ ਆ ਉਹਦੇ ਸੂਤਰਾਂ ਦੇ ਮੁਤਾਬਕ ਬਿੱਲ ਨੂੰ ਲਾਗੂ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਸੀਗੀ। ਪੰਜਾਬ ਦਾ ਕਾਨੂੰਨ ਕੇਂਦਰੀ ਕਾਨੂੰਨ ਨਾਲੋਂ ਇਸ ਕਰਕੇ ਜ਼ਿਆਦਾ ਸਖਤ ਮੰਨਿਆ ਜਾ ਰਿਹਾ ਕਿਉਂਕਿ ਰਾਜ ਸਰਕਾਰ ਨੇ ਇਹਦੇ ਵਿੱਚ ਨਿੱਜੀ ਪ੍ਰਾਪਰਟੀ ਦੀ ਜਿਹੜਾ ਜੀ ਇੱਕ ਮੱਦ ਉਹ ਵੀ ਸ਼ਾਮਲ ਕਰਤੀ ਹੈ। ਕੇਂਦਰੀ ਕਾਨੂੰਨ ਦੇ ਵਿੱਚ ਸਿਰਫ ਜਨਤਕ ਜਾਇਦਾਦ ਦੀ ਮੱਦ ਹੀ ਸ਼ਾਮਲ ਹੈ। ਰਾਜ ਸਰਕਾਰ ਨੇ ਕਾਨੂੰਨ ਤੋੜਨ ਵਾਲੇ ਦੇ ਵਿਰੁੱਧ ਜਿਹੜੇ ਜੀ ਉਹ ਸਖਤ ਜਿਹੜਾ ਜੀ ਉਹ ਐਕਸ਼ਨ ਦੀ ਗੱਲ ਕੀਤੀ ਹੋਈ ਹੈ। ਸ਼ਾਇਦ ਜਿਹੜੀਆਂ ਜਥੇਬੰਦੀਆਂ ਦੀ ਵਿਰੋਧਤਾ ਹੈ ਜੀ ਇਸ ਵੇਲੇ ਚੱਲ ਰਹੀ ਉਹਦੀ ਵਜ੍ਹਾ ਕਰਕੇ ਇਹ ਹੈ ਜੀ ਕਿ ਇਹਨੂੰ ਸੈਂਟਰ ਦੀ ਜਿਹੜੀ ਸਰਕਾਰ ਹੈ ਉਹਨੇ ਰੋਕ ਲਿਆ ਤੇ ਜਿੰਨੀ ਦੇਰ ਤੱਕ ਸੈਂਟਰ ਦੇ ਵੱਲੋਂ ਹੁਣ ਇਹ ਪਾਸ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਕਾਨੂੰਨ ਦੀ ਸ਼ਕਲ ਅਖਤਿਆਰ ਨਹੀਂ ਕਰ ਸਕੂਗੇ ਜੀ। ਤੇ ਅੱਗੇ ਸੁੱਖਾ ਕਾਲਮਾ ਦੀ ਕਾਫੀ ਟਾਈਮ ਆਪਾਂ ਜੀ ਗੱਲਬਾਤ ਕਰਦੇ ਰਹੇ ਆ ਤੇ ਉਸ ਦੇ ਕੇਸ ਦੀਆਂ ਵੀ ਕਹਿੰਦੇ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਕਿ ਕੀ ਹੋਇਆ ਸੀ ਜੀ। ਇਹ ਐਕਚੁਅਲੀ ਜਿਹੜਾ ਜੀ ਇਹ
ਜਿਹੜਾ ਕਤਲ ਹੈ ਹੁਣ ਜਿਹੜੀ ਕਹਾਣੀ ਸਾਹਮਣੇ ਆ ਰਹੀ ਹੈ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਪੁਲਿਸ ਜਿਹੜੀ ਹੈ ਜੀ ਉਹ ਅੱਜ ਦਿਨ ਦੇ ਟਾਈਮ ਜਾਂ ਭਲਕੇ ਇਸ ਸਬੰਧ ਦੇ ਵਿੱਚ ਖੁਲਾਸਾ ਜਿਹੜਾ ਜੀ ਉਹ ਕਰ ਸਕਦੀ ਹੈ। ਅਜੇ ਪੁਲਿਸ ਖੁਲਾਸਾ ਨਹੀਂ ਕਰ ਰਹੀ ਜੀ। ਸੋਨੂ ਬਾਬਾ ਜਿਹੜਾ ਜੀ ਉਹਨੇ ਸੁਪਾਰੀ ਦੇ ਕੇ ਇਹ ਜਿਹੜਾ ਜੀ ਗੌਂਡਰ ਜਿਹੜਾ ਸੀਗਾ ਉਹਦੇ ਤੋਂ ਕਤਲ ਕਰਵਾਇਆ। ਸੋਨੂ ਬਾਬਾ ਜਿਹੜਾ ਜੀ ਉਹ ਫਰਵਰੀ 2000 ਦੇ ਵਿੱਚ ਸੁੱਖੇ ਨੇ ਉਹਦਾ ਜਿਗਰੀ ਯਾਰ ਸੀਗਾ ਨਵਪ੍ਰੀਤ ਸਿੰਘ ਉਰਫ ਲਵਲੀ ਦਾ ਮਰਡਰ ਜਿਹੜਾ ਉਹ ਕਰਵਾਇਆ ਸੀਗਾ। ਸੁੱਖਾ ਜਿਹੜਾ ਕਹਿੰਦਾ ਸੀਗਾ ਇਹਨੂੰ ਸੋਨੂ ਬਾਬਾ ਨੂੰ ਕਿ ਉਹਦੇ ਖਿਲਾਫ ਗਵਾਹੀ ਜਿਹੜੀ ਆ ਉਹ ਨਾ ਦੇ। ਅਦਾਲਤ ਦੇ ਵਿੱਚ ਕੁਝ ਸਮਾਂ ਪਹਿਲਾਂ ਜਿਹੜਾ ਇਹ ਸੋਨੂ ਬਾਬਾ ਸੀਗਾ ਉਹਨੇ ਸੁੱਖਾ ਕਾਲਵਾ ਦੇ ਥੱਪੜ ਵੀ ਮਾਰਿਆ ਸੀਗਾ ਔਰ ਸੁੱਖੇ ਨੇ ਉਹਨੂੰ ਇਹ ਗੱਲ ਕਹੀ ਸੀ ਕਿ ਮੈਂ ਅਜੇ ਪੁਲਿਸ ਕਸਟਡੀ ਦੇ ਵਿੱਚ ਆ, ਜਿੱਦਣ ਬਾਹਰ ਆ ਗਿਆ ਮੈਂ ਤੇਰਾ ਕਤਲ ਜਿਹੜਾ ਉਹ ਕਰ ਦੂੰਗਾ। ਇਹ ਉਹਨੇ ਪੁਲਿਸ ਦੇ ਕੋਲੇ ਜਿਹੜੀ ਹੈ ਜੀ ਗੱਲ ਸੋਨੂ ਬਾਬਾ ਨੇ ਮੰਨੀ ਹੈ ਜੀ। ਔਰ ਫਿਰ ਸੋਨੂ ਨੇ ਇਹ ਕੀਤਾ ਕਿ ਫਗਵਾੜੇ ਦੇ ਵਿੱਚ ਉਹਦੇ ਦੁਸ਼ਮਣ ਤੇ ਪ੍ਰੇਮਾ ਸੁੱਖਾ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਚਾਹੁੰਦੇ ਸੀਗੇ। ਪ੍ਰੇਮਾ ਦੇ ਕਰੀਬੀ ਜਿਹੜਾ ਪ੍ਰਿੰਸ ਦੀਪਾਂਸ਼ ਤੇ ਸਿਮਰਨ ਉਹਦੇ ਮਰਡਰ ਦੇ ਵਿੱਚ ਫਰਾਰ ਦਲਜੀਤ ਸਿੰਘ ਭਾਨਾ ਜਿਹੜਾ ਸੀਗਾ ਉਹਦੀ ਮਦਦ ਜਿਹੜੀ ਸੁੱਖਾ ਕਰਦਾ ਸੀਗਾ। 5 ਮਹੀਨੇ ਪਹਿਲਾਂ ਸੁੱਖੇ ਦੇ ਮਰਡਰ ਦੀ ਸਾਜ਼ਿਸ਼ ਜਿਹੜੀ ਸੀ ਉਹ ਬਣੀ। ਇਹਦੇ ਵਾਸਤੇ ਜਿਹੜਾ ਸੀਗਾ ਜੀ ਇਹ ਜਿਹੜੇ 3 ਜਿਹੜੇ ਗੈਂਗਸਟਰ ਨੇ ਜੀ ਉਹ ਇਕੱਠੇ ਹੋਏ ਔਰ ਤਿੰਨਾਂ ਜਿਹੜੇ ਗੈਂਗਸਟਰ ਸੀਗੇ ਇਹਨਾਂ ਨੇ ਰਲ ਕੇ ਜਿਹੜਾ ਸੀਗਾ ਇਹਦੇ ਮਰਡਰ ਦੀ ਜਿਹੜੀ ਕਹਾਣੀ ਸੀ ਗੌਂਡਰ ਨੂੰ ਜਿਹੜਾ ਚੁਣਿਆ ਜੀ। ਗੌਂਡਰ ਨੇ ਕਿਹਾ ਕਿਉਂਕਿ ਗੌਂਡਰ ਦਾ ਭਰਾ ਮਾਰਿਆ ਹੋਇਆ ਸੀਗਾ ਕਿ ਉਹ ਇਸ ਕੰਮ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। 5 ਲੱਖ ਰੁਪਏ ਦੇ ਵਿੱਚ ਸੌਦਾ ਜਿਹੜਾ ਜੀ ਉਹ ਤੈਅ ਹੋਇਆ ਔਰ ਗੌਂਡਰ ਨੇ ਇਸ ਪਾਰਟੀ ਜਿਹੜੀ ਸੀ ਉਹ ਚੁੱਕੀ। 2 ਗੱਡੀਆਂ ਇਹਨਾਂ ਨੇ ਜਿਹੜੀਆਂ ਸੀਗੀਆਂ ਜੀ ਉਹ ਜਿਹੜੇ ਗਨ ਪੁਆਇੰਟ ਦੇ ਉੱਤੇ ਜਿਹੜੀਆਂ ਜੀ ਉਹ ਲਈਆਂ ਔਰ ਇਹਦੇ ਕੇਸ ਦੇ ਵਿੱਚ ਗੌਂਡਰ ਤੋਂ ਬਿਨਾਂ ਜੀ ਗੈਂਗਸਟਰ ਜੈਪਾਲ, ਮੋਗਾ ਦਾ ਸ਼ੂਟਰ ਅਮਰਜੀਤ ਸਿੰਘ ਦਿਓਲ, ਮੋਟਾ ਐਨਕਾਂ ਵਾਲਾ ਕਾਲਾ ਜਿਹੜਾ ਜੀ ਉਹਦੀ ਵੀ ਇਸ ਵੇਲੇ ਪੁਲਿਸ ਜਿਹੜੀ ਹੈ ਜੀ ਉਹ ਭਾਲ ਕਰ ਰਹੀ ਹੈ ਜੀ। 21 ਜਨਵਰੀ ਨੂੰ ਗੌਂਡਰ ਤੇ ਉਹਦੇ ਸ਼ੂਟਰ ਜਿਹੜੇ ਸੀਗੇ ਉਹ ਸ਼ਹਿਰ ਦੇ ਵਿੱਚ ਆ ਗਏ। ਫੋਰਚੂਨਰ ਦੇ ਵਿੱਚ ਗੌਂਡਰ, ਦਿਓਲ, ਜੈਪਾਲ, ਮੋਟਾ ਤੇ ਪ੍ਰੇਮਾ ਦੀ ਗੱਡੀ ਜਿਹੜੀ ਸੀ ਉਹਦੇ ਵਿੱਚ ਸਾਰੇ ਸ਼ਾਮਲ ਸੀਗੇ। ਇਹਨਾਂ ਨੇ ਇੱਕ ਜਿਹੜੀ ਸਕਾਰਪੀਓ ਸੀ ਉਹਨੂੰ ਫਗਵਾੜੇ ਖੜਾ ਕਰਤਾ ਔਰ ਉੱਥੋਂ ਫੋਰਚੂਨਰ ਜਿਹੜੀ ਸੀ ਉਹ ਲੈ ਕੇ ਇਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰਤਾ ਜਿਹਦੇ ਵਿੱਚ ਸੁੱਖਾ ਕਾਲਵਾ ਸੀਗਾ। ਇੱਕ ਗੱਡੀ ਇਹਨਾਂ ਨੇ ਲਿਆ ਕੇ ਉਸ ਗੱਡੀ ਦੇ ਮੂਹਰੇ ਖੜੀ ਕਰ ਦਿੱਤੀ ਜਿਹਦੇ ਵਿੱਚ ਸੁੱਖਾ ਕਾਲਵਾ ਨੂੰ ਪੁਲਿਸ ਲਿਜਾ ਰਹੀ ਸੀ ਤੇ ਉਤਰਦਿਆਂ ਸਾਰ ਇਹਨਾਂ ਨੇ ਗੋਲੀਆਂ ਜਿਹੜੀਆਂ ਸੀ ਮਾਰ ਕੇ ਉਹਦੇ ਟਾਇਰ ਜਿਹੜੇ ਪਹਿਲਾਂ ਪਾੜੇ। ਉਦੋਂ ਬਾਅਦ ਸੁੱਖਾ ਕਾਲਵਾ ਜਿਹੜਾ ਸੀਗਾ ਉਹਨੂੰ ਕਤਲ ਜਿਹੜਾ ਜੀ ਉਹ ਕਰ ਦਿੱਤਾ ਔਰ ਜਿਹੜਾ ਗੌਂਡਰ ਹੈ ਜੀ ਉਹਨੂੰ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਔਰ ਅੰਮ੍ਰਿਤਸਰ ਤੋਂ ਇੱਕ ਹੋਰ ਬੰਦਾ ਜਿਹੜਾ ਸੀਗਾ ਜੀ ਉਹਦਾ ਨਾਮ ਪੁਲਿਸ ਅਜੇ ਨਹੀਂ ਦੱਸ ਰਹੀ। ਉਹਦੇ ਤੋਂ ਅੱਗੇ ਜਿਹੜੀ ਹੈ ਜੀ ਪੁਲਿਸ ਨੇ ਕੜੀ ਜੋੜੀ ਤੇ ਇਹ 9 ਬੰਦੇ ਜਿਹੜੇ ਨੇ ਇਸ ਵੇਲੇ ਮੇਨ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਜੀ। ਆਸਰਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਅਤੇ ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਅਤੇ ਜੀ ਅੱਗੇ ਇੱਕ ਖਬਰ ਪੜ੍ਹੀ ਆ ਅਜੇ 20 ਕਿਲੋਮੀਟਰ ਕਿੰਨਾ ਕੁ ਦੂਰ ਹੁੰਦਾ ਕਹਿੰਦੇ ਸਾਡੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹਦੇ ਲਈ ਵੀ ਹੈਲੀਕਾਪਟਰ ਵਰਤਣਾ ਸ਼ੁਰੂ ਕਰਤਾ। ਬਿਲਕੁਲ ਜੀ, ਰਾਜੇ ਨੇ ਤੋਂ ਜਦੋਂ ਰਾਜੇ ਨੇ ਤੇ ਫਿਰ ਉਹ ਤੁਰ ਥੋੜੀ ਨਾ ਜੀ ਸਕਦੇ ਨੇ। ਸੋ ਜਿਹੜਾ ਜੀ ਇੱਥੇ ਇਹਨਾਂ ਨੇ ਜਿਹੜਾ ਇੱਕ ਉਦਘਾਟਨ ਕਰਨ ਜਾਣਾ ਸੀਗਾ ਇੱਕ ਸੜਕ ਦਾ ਕੁਰਾਲੀ ਸੀਸਵਾਂ ਰੋਡ ਹੈ ਜੀ ਜਿਹੜੀ ਟੋਲ ਰੋਡ ਜਿਹੜੀ ਆ ਉਹ ਬਣਾਈ ਗਈ ਹੈ। ਇੱਥੇ ਹੁਣ ਟੋਲ ਬਣਾ ਜੀ ਇਹਨੂੰ ਲੈ ਕੇ ਜਿਹੜਾ ਜੀ ਪੱਤਰਕਾਰ ਉਹ ਘੇਰਦੇ ਰਹੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ। ਉਹ ਕਹਿੰਦੇ ਜੀ ਟਰਾਲੀਆਂ ਤਾਂ ਮੁਫਤ ਲੰਘਣਗੀਆਂ ਪਰ ਉੱਥੇ ਜਿਹੜਾ ਜੀ ਲਿਖਿਆ ਹੋਇਆ ਕਿ ਇਹ ਜਿਹੜੀਆਂ ਟਰਾਲੀਆਂ ਦੇ ਜਿਹੜਾ ਪੈਸੇ ਉੱਥੇ ਲੱਗਣਗੇ ਉਹਨਾਂ ਨੇ ਕਿਹਾ ਨਹੀਂ ਇਹ ਗਲਤੀ ਨਾਲ ਲਿਖਿਆ ਗਿਆ ਹੋਣਾ। ਜਿਹੜੀ ਵੇਖਣ ਵਾਲੀ ਗੱਲ ਸੀਗੀ ਜੀ 20 ਕਿਲੋਮੀਟਰ ਦੂਰ ਜਿਹੜਾ ਜੀ ਇਹ ਪੈਂਦਾ ਸਾਰਾ ਜਿਹੜਾ ਸਫ਼ਰ ਚੰਡੀਗੜ੍ਹ ਤੋਂ। ਜਿਹੜਾ ਹੈਲੀਪੈਡ ਜਿੱਥੇ ਬਣਿਆ ਜੀ ਉੱਥੋਂ 100 ਮੀਟਰ ਦਾ ਸਫ਼ਰ ਹੈ ਉਹ ਕਾਫਲੇ ਦੇ ਰੂਪ ਦੇ ਵਿੱਚ ਕੀਤਾ। ਚੰਡੀਗੜ੍ਹੋਂ ਹੈਲੀਕਾਪਟਰ ਦੇ ਉੱਤੇ ਚੜ੍ਹੇ ਤੇ 20 ਕਿਲੋਮੀਟਰ ਜਿਹੜਾ ਜੀ ਉਹ ਜਾ ਕੇ ਉਤਰ ਗਏ। ਮੇਰਾ ਖਿਆਲ ਸ਼ਾਇਦ ਹਾਰਡਲੀ ਕਿੰਨਾ 20 ਕਿਲੋਮੀਟਰ ਹੈਲੀਕਾਪਟਰ ਤੇ ਜਾਣ ਦੇ ਵਾਸਤੇ ਨਾਟ ਮੋਰ ਦੈਨ ਦੀ 3 ਜਾਂ 4 ਮਿੰਟ ਲੱਗੇ ਹੋਣਗੇ। ਉਹਦੇ ਵਾਸਤੇ ਵੀ ਉਹਨਾਂ ਨੇ ਹੈਲੀਕਾਪਟਰ ਜਿਹੜਾ ਸੀਗਾ ਉਹ ਵਰਤਿਆ। 4 ਮਿੰਟ ਦਾ ਸਮਾਗਮ ਸੀਗਾ ਜੀ ਇਹ ਜਿੱਥੇ ਉਹਨਾਂ ਨੇ ਪਰਦਾ ਜਿਹੜਾ ਸੀਗਾ ਉਹ ਪਾਸੇ ਕੀਤਾ ਤੇ ਹੈਲੀਕਾਪਟਰ ਤੇ ਚੜ੍ਹ ਕੇ ਮੁੜ ਕੇ ਜਿਹੜਾ ਜੀ ਉਹ ਫੇਰ ਉੱਡ ਗਏ। ਇਹ ਇੱਕ ਨਵਾਂ ਜਿਹੜਾ ਮਾਮਲਾ ਸਾਹਮਣੇ ਆਉਂਦੇ ਤਾਂ ਹਰ ਵਾਰੀ ਨੇ ਚੰਡੀਗੜ੍ਹ ਦਿੱਲੀ ਤੋਂ ਮਾਫ ਕਰਨਾ ਚੱਲਦੇ ਨੇ ਕਿ ਬੱਚਿਆਂ ਨੇ ਝੀਲ ਦੇ ਵਿੱਚ ਬੋਟਿੰਗ ਕਰਨੀ ਹੈ ਬਠਿੰਡੇ ਵਾਲੀ 'ਚ ਤੇ ਹੈਲੀਕਾਪਟਰ ਜਿਹੜਾ ਜੀ ਉਹ ਲੈ ਕੇ ਆਉਂਦਾ ਬੋਟਿੰਗ ਕਰਕੇ ਅੱਧਾ ਘੰਟਾ ਵਾਪਸ ਦਿੱਲੀ ਜਾਂਦੇ ਨੇ। ਜੇ ਫਿਲਮ ਦੇਖਣੀ ਆ ਬਠਿੰਡੇ ਦੇ ਥੀਏਟਰ ਦੇ ਵਿੱਚ ਤਾਂ ਦਿੱਲੀ ਤੋਂ ਹੈਲੀਕਾਪਟਰ ਲੈ ਕੇ ਚੱਲਦੇ ਨੇ ਤੇ ਇੱਥੇ ਆ ਕੇ ਫਿਲਮ ਦੇਖ ਕੇ ਉਹ ਫੇਰ ਜਿਹੜਾ ਜੀ ਉਹ ਮੁੜ ਜਾਂਦੇ ਨੇ। ਚੋਰਾਂ ਦਾ ਕੱਪੜਾ ਲਾਠੀਆਂ ਦੇ ਗੱਜ ਵਾਲੀ ਜਿਹੜੀ ਗੱਲ ਹੈ ਜੀ ਖਜ਼ਾਨਾ ਆ। ਖਜ਼ਾਨੇ ਨੂੰ ਹਰ ਬੰਦਾ ਜਿਹੜਾ ਜੀ ਖਜ਼ਾਨੇ ਦੇ ਜਿਹੜੇ ਪਹਿਰੇਦਾਰ ਬਿਠਾਏ ਹੋਏ ਨੇ ਉਹ ਰਗੜਾ ਲਾਉਣ ਦੀ ਕੋਸ਼ਿਸ਼ ਕਰ ਰਿਹਾ।
ਕੋਈ ਦੰਦਾਂ ਦੇ ਬਿੱਲ ਭੇਜ ਕੇ, ਕੋਈ ਆਪਣੇ ਟੱਬਰ ਦੇ ਬਿੱਲ ਭੇਜ ਕੇ, ਤੇ ਇਹ ਜਿਹੜੇ ਜੀ ਸਨ ਐਂਡ ਡੈਡ ਦੇ ਉਹ 2 ਹੈਲੀਕਾਪਟਰ ਜਿਹੜੇ ਜੀ ਉਹ ਏਦਾਂ ਭਜਾਈ ਫਿਰਦੇ ਨੇ ਜੀ ਜਿਵੇਂ ਪੀਟਰ ਰੇੜਾ ਹੋਵੇ ਜੀ। ਜੀ ਕਿਉਂਕਿ ਕੰਮ ਬਹੁਤ ਆ, ਕੰਮ ਬਹੁਤ ਜ਼ਿਆਦਾ ਸਵਾਰਨ ਵਾਲੇ ਹੁੰਦੇ ਆ ਤੇ ਲੋਕੀ ਤਾਂ ਹੀ ਤੇ ਖੁਸ਼ਹਾਲ ਆ ਜੀ ਪੰਜਾਬ ਦੇ। ਤੇ ਅੱਗੇ ਜੀ ਡੈਡ ਦੀ ਗੱਲ ਕਰ ਲਈਏ ਪ੍ਰਕਾਸ਼ ਸਿੰਘ ਬਾਦਲ ਦੀ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਜੀ ਜਿਹੜਾ ਪਦਮ ਵਿਭੂਸ਼ਣ ਮਿਲਿਆ ਆ, ਉਹ ਕਹਿੰਦੇ ਬਿਆਨ ਦੇ ਕੇ ਫਸ ਗਏ ਜੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਜੀ ਉਹ ਆਪ ਹੀ ਇਹਦੇ ਵਿੱਚ ਫਸ ਗਏ, ਕਿਉਂਕਿ ਇਹ ਗੱਲ ਤਾਂ ਜਿੱਦਣ ਤੋਂ ਆਇਆ ਉਹਨਾਂ ਨੂੰ ਮਿਲਿਆ ਪਦਮ ਵਿਭੂਸ਼ਣ ਉਦੋਂ ਤੋਂ ਹੀ ਚੱਲ ਰਹੀ ਹੈ ਨਾ ਜੀ। ਉਹ ਡਿਜ਼ਰਵਿੰਗ ਕੈਂਡੀਡੇਟ ਥੋੜੀ ਸੀਗੇ, ਉਹਨਾਂ ਨੂੰ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਜੀ ਦਿੱਤਾ ਕਿ ਹੁਣ ਬਸ ਕਰੋ, ਤੁਹਾਡੀ ਸੇਵਾ ਬਹੁਤ ਹੋ ਗਈ। ਹੁਣ ਹੁਸ਼ਿਆਰਪੁਰ ਦੇ ਵਿੱਚ ਬਿਆਨ ਦੇ ਕੇ ਫਸ ਗਏ, ਕਹਿੰਦੇ ਜੀ ਦੇਖੋ ਸਾਡੇ ਰਿਸ਼ਤੇ ਕਿੰਨੇ ਵਧੀਆ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ, ਇਹਨਾਂ ਚੰਗੇ ਰਿਸ਼ਤਿਆਂ ਦੀ ਵਜ੍ਹਾ ਕਰਕੇ ਉਹਨਾਂ ਨੇ ਮੈਨੂੰ ਪਦਮ ਵਿਭੂਸ਼ਣ ਜਿਹੜਾ ਜੀ ਉਹ ਦਿੱਤਾ ਜੀ। ਇਹਦੇ ਨਾਲ ਇੱਕ ਪੋਲੀਟੀਕਲੀ ਕੰਟਰੋਵਰਸੀ ਜਿਹੜੀ ਹੈ ਜੀ ਉਹ ਪੈਦਾ ਹੋ ਗਈ ਹੈ, ਕਿਉਂਕਿ ਇਹ ਇਹਦਾ ਮਤਲਬ ਇਹ ਕਿ ਜਾਣ ਪਛਾਣ ਦੇ ਨਾਲ ਲਿਆ ਜਾਂਦਾ ਜੀ। ਇਹ ਗੱਲ ਤਾਂ ਸਾਰੇ ਕਹਿ ਰਹੇ ਸੀ, ਪਹਿਲਾਂ ਕੋਈ ਮੰਨ ਨਹੀਂ ਸੀ ਰਿਹਾ। ਹੁਣ ਜਿਹੜੀ ਕਾਂਗਰਸ ਹੈ ਜੀ ਉਹਨੇ ਇਹਦੇ ਉੱਤੇ ਸਵਾਲ ਜਿਹੜਾ ਜੀ ਉਹ ਖੜਾ ਕਰ ਦਿੱਤਾ ਜੀ। ਕਾਂਗਰਸ ਦੇ ਪ੍ਰਧਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਮੰਨ ਲਿਆ ਕਿ ਇਹ ਸਨਮਾਨ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਚੰਗੇ ਰਿਸ਼ਤਿਆਂ ਦੀ ਵਜ੍ਹਾ ਕਰਕੇ ਮਿਲਿਆ, ਤਾਂ ਕਿਉਂ ਨਹੀਂ ਇਹਨੂੰ ਵਾਪਸ ਜਿਹੜਾ ਜੀ ਉਹ ਜਾਵੇ। ਉਹਨਾਂ ਕਿਹਾ ਕਿ ਪਦਮ ਵਿਭੂਸ਼ਣ ਜਿਹੜਾ ਜੀ ਉਹ ਸਮਾਜਿਕ ਖੇਤਰ ਦੇ ਵਿੱਚ ਉਹਨਾਂ ਲੋਕਾਂ ਦੇ ਵਾਸਤੇ ਹੁੰਦਾ ਜੀ ਜਿਨ੍ਹਾਂ ਨੇ ਕੋਈ ਚੰਗਾ ਕੰਮ ਕੀਤਾ। ਕਹਿੰਦੇ ਇਹਨਾਂ ਨੇ ਤਾਂ ਪੰਜਾਬ ਨੂੰ ਲੁੱਟਿਆ ਤੇ ਪਦਮ ਵਿਭੂਸ਼ਣ ਦੇ ਕੇ ਭਾਰਤੀ ਜਨਤਾ ਪਾਰਟੀ ਵਾਲੇ ਸਨਮਾਨਿਤ ਕਰ ਰਹੇ ਨੇ, ਤੇ ਉਹ ਆਪ ਹੀ ਮੰਨੀ ਜਾਂਦੇ ਨੇ ਕਿ ਮੈਂ ਤਾਂ ਚੰਗੇ ਰਿਸ਼ਤਿਆਂ ਦੇ ਕਰਕੇ ਮੈਨੂੰ ਜਿਹੜਾ ਜੀ ਇਹ ਸਨਮਾਨ ਦਿੱਤਾ। ਆਈ ਥਿੰਕ ਇਹ ਜਿਹੜਾ ਮਾਮਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋਰ ਤੂਲ ਫੜੂਗਾ ਜੀ। ਬਿਲਕੁਲ ਜੀ, ਇਸੇ ਤਰ੍ਹਾਂ ਦੀ ਕੋਈ ਨਾ ਕੋਈ ਗੱਲਬਾਤ ਸੀ, ਕੰਮ ਤੇ ਦੀਦੇ ਹੁੰਦੇ ਆ ਤੇ ਅਖੀਰ ਦੇ ਵਿੱਚ ਆਜਨਾਮਾ। ਤੇਜੂ ਅਮਲੀ ਨੂੰ ਖਾਦੀ ਤੋਂ ਲੋੜ ਹੋਇਆ, ਗੁਰੇ ਲੰਬੜ ਨੂੰ ਮਾਰ ਲਈ ਹਾਕ ਭਾਈ। ਤੇਜੂ ਅਮਲੀ ਨੂੰ ਖਾਦੀ ਤੋਂ ਲੋੜ ਹੋਇਆ, ਗੁਰੇ ਲੰਬੜ ਨੂੰ ਮਾਰ ਲਈ ਹਾਕ ਭਾਈ। ਕਹਿੰਦਾ ਕਾਗਜ਼ ਸੰਭਾਲ ਤੇ ਕਲਮ ਨਾਲੇ ਸਾਰੇ ਲਿਖੀ ਜਾ ਤੂੰ ਅੰਗ ਸਾਕ ਭਾਈ। ਵਾਰੀ ਵਾਰੀ ਤੂੰ ਲਿਖੀ ਜਾ ਖਤ ਪੱਤਰ, ਭੇਜੀ ਸਾਰਿਆਂ ਨੂੰ ਪਹਿਲੀ ਡਾਕ ਭਾਈ। ਲੰਮੀ ਚੌੜੀ ਨਾ ਕਥਾ ਦੀ ਕਰੀ ਜਾਵੀਂ, ਲਿਖੀ ਕੰਮ ਦੇ ਸਿਰਫ ਕੁਝ ਵਾਕ ਭਾਈ। ਕਹੀਂ ਚੋਣ ਕੋਈ ਸੁਣੀ ਦੀ ਆਉਣ ਵਾਲੀ, ਦੌਰੂ ਜਿਹਾ ਕੋਈ ਰਿਹਾ ਹੈ ਖੜਕ ਭਾਈ। ਕਹਿੰਦੀ ਕਹੀਂ ਚੋਣ ਕੋਈ ਸੁਣੀ ਦੀ ਆਉਣ ਵਾਲੀ, ਦੌਰੂ ਜਿਹਾ ਕੋਈ ਰਿਹਾ ਹੈ ਖੜਕ ਭਾਈ। ਚੋਣ ਲੰਘ ਗਈ ਕਿਸੇ ਨੇ ਪੁੱਛਣਾ ਨਹੀਂ, ਚੋਣਾਂ ਅੰਦਰ ਨਹੀਂ ਛੱਡਣੀ ਰੜਕ ਭਾਈ। ਥੈਂਕ ਯੂ ਜੀ, ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਉੱਥੇ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ, ਗੁਰਜੀਤ ਸਿੰਘ ਚਾਮਪੁਰ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਤੁਹਾਡੇ ਤੱਕ ਪਹੁੰਚਾਇਆ। ਬਲਵਿੰਦਰ ਕੌਰ ਵੱਲੋਂ ਸਾਰਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।